ਕਿਵੇਂ ਮਾਈਸਾਂ ਨੂੰ ਢੋਕਲੇ ਇਹ ਮਾਈਸਾਂ ਢੋਕਲੇ ਕੀ ਆ? ਕਹਿੰਦੀ ਖੁਸ਼ਬੂ ਤੇ ਮੇਰੀ ਮਾਂ ਚੋਂਦੀ ਮੇਰੇ ਅੱਬੇ ਚੋਂਦੀ ਸੀ ਉਵੇਂ ਦੀ एक मिनट मेरी माई से तो मुश्किल आन डया जूता शूता बदलने जल्दी से। हाँ जी, तो कैसे हैं आप भाई साहब? आपको कैसे लग रहे हैं? नहा धो के प्यारे तो आपको बिल्कुल भी नहीं लग रहे होंगे। मैंने व्हाइट सूट पहना है इसलिए कि मैं आज व्हाइट लगूं, लेकिन आपको वो भी फिर भी नहीं लग रहा होगा। तो जी मुझे छोड़े, आप सुनाए कैसे हैं आप? कैसी है सेहत, तबीयत, मिजाज कैसे हैं? घरों खुशबू आ रही किसी तरह की। ਤੂੰ ਕਿਵੇਂ ਮਾਈਸਾਂ ਨੂੰ ਢੋਕਲੇ ਇਹ ਮਾਈਸਾਂ ਢੋਕਲੇ ਕੀ ਆ? ਹੈ ਲਿਸ਼ਕ ਪੁੱਛੇ ਕਿ ਹੁਣ ਖੈਰ ਤਾਂ ਇਹ ਕਿੱਧਰ ਨੂੰ ਆ ਤੁਹਾਡਾ ਪੁੱਤਰ ਸਟਾਰ ਹੈ, ਏਡੀ ਕਿਹੜੀ ਗੱਲ ਹੈ? ਲੈ ਕੋਈ ਮਾੜੀ ਗੱਲ ਹੈ ਯਾਰ? ਉਹ ਕਹਿੰਦੇ ਨੇ ਨਾ ਘਰੇ ਤੁਹਾਡੀ ਕਦਰ ਨਹੀਂ ਹੁੰਦੀ, ਹੀਰਿਆਂ ਦੀ ਕੀਮਤ ਨਾ ਸਿਰਫ ਜਿਹੜਾ ਨਾ ਉਹ ਸੁਨਾਰ ਹੀ ਜਾਣਦਾ ਹੈ। ਤੇ ਬਸ ਤੁਹਾਨੂੰ ਕੀ ਪਤਾ ਹੀਰੇ ਦੀ ਕੀਮਤ ਦਾ? ਤੁਹਾਨੂੰ ਕੀ ਪਤਾ ਹੀਰੇ ਦੀ ਕਦਰ ਦਾ? ਉਹ ਜਿਵੇਂ ਇਹ ਕੋਲੇ ਦੀ ਕਾਂ ਚੋਂ ਹੀਰਾ ਨਿਕਲਿਆ, ਉਹ ਗੱਲ ਤੇਰੇ ਵਾਲੀ 1 ਮਿੰਟ 'ਚ ਕਾਲੇ ਪੀਲੇ ਲਾ ਕੇ ਚਿੱਟਾ ਸੂਟ ਪਾ ਕੇ ਬਾਹਰ ਲੈ ਜਿਵੇਂ ਅੱਜ 2 ਦਿਨਾਂ ਬਾਅਦ ਉਹ ਟਰੋਜ਼ਰ ਸ਼ਰਟ ਲਾ ਦਿੱਤਾ ਜਿਹੜਾ ਉਹ ਕਿੱਲੀ ਨਾਲ ਟੰਗਿਆ ਹੈ, ਤੇ ਹੁਣ ਫੇਰ ਗੱਲਾਂ। ਹਾਲਾਂਕਿ ਮੈਂ ਸੂਟ ਜੁਮੇ ਵਾਲੇ ਦਿਨ ਇਸਤਰੀ ਕੀਤਾ ਸੀ ਜੁਮਾ ਪੜ ਜਾਣ ਵਾਸਤੇ, ਲੇਕਿਨ ਜੁਮੇ ਦਾ ਜਸਟ ਮੈਂ ਇਸਤਰੀ ਕਰ ਰਿਹਾ ਸੀ ਤੇ ਟਾਈਮ ਇੰਨਾ ਕੁ ਸ਼ੋਰਟ ਸੀ, ਮੈਂ ਵੇਖਿਆ ਅੱਧੇ 'ਚ ਛੱਡਿਆ, ਮੈਂ ਜਿਹੜਾ ਹੁਣ ਜੀ ਜਾ ਕੇ ਜੁਮਾ ਪੜਿਆ। ਤੇ ਜੁਮੇ ਤੋਂ ਬਾਅਦ ਇਹੀ ਪਿਆ 3 ਦਿਨ, ਤੁਸੀਂ ਇਹ ਸੂਟ ਦਰਵਾਜ਼ੇ ਤੇ ਟੰਗਿਆ ਵੇਖਿਆ 3 ਦਿਨ ਤੋਂ ਬਾਅਦ ਕੱਲ ਸੂਟ ਇੱਥੇ ਪਿਆ ਰਿਹਾ, ਠੀਕ ਹੈ। ਤੇ ਫਿਰ ਜਿਹੜਾ ਨਾ ਅੱਜ ਸੂਟ ਸਵੇਰ ਦਾ ਜਿਹੜਾ ਨਾ ਕਮੀਜ਼ ਉਹ ਉੱਥੇ ਹੈਂਗਰ ਹੋਇਆ ਸੀ ਤੇ ਸ਼ਲਵਾਰ ਇੱਥੇ ਪਈ ਸੀ, ਜਿਵੇਂ ਹੁਣ ਬਦਲ ਲਏ ਤੇ ਹੁਣ ਫਿਰ ਗੱਲ ਮਸ਼ਹੂਰ ਨੇ। ਓ ਯਾਰ मैं वेलकम करना तो भूल ही गया। अस्सलाम वालेकुम जी, कैसे हैं आप सब? उम्मीद है कि आप सब खैर खैरियत से होंगे, सेहत तबीयत ठीक होगी, मेरी माएँ मेरी बहनें भतीजे भांजे सब खैर खैरियत से होंगे, ठीक है। और आप लोगों से यार मेरा एक बड़ा गिला है, क्योंकि आप लोग सबको व्लॉग शेयर करते हो लेकिन आप फुफ्फियों को व्लॉग शेयर नहीं करते। फुफ्फियों से आप लोगों को क्या मसला है, क्या है मुझे ये बताएं। फुफ्फियाँ देखें इतनी अच्छी होती है, फुफ्फियाँ आपके अब्बुओं की बहन होती हैं, और कल को हमारी बहनों में भी फुफ्फियाँ बनना है, ठीक है। हमारे बच्चों की हमारी बहनों ने फुफ्फियाँ बनना है, और आप लोग यार फुफ्फियों को शेयर नहीं करते। मतलब ये इस बात से मैं आप सबसे नाराज़ हूँ, ठीक है। और ये नाराज़गी तब तक रहेगी जब तक आप फुफ्फियों से व्लॉग शेयर करने नहीं लगेंगे, ठीक है। जब मुझे कॉमेंट्स में आने लग जाएगा ना कि भाई ये मेरे भांजे भतीजे ने शेयर किया, ठीक है, मैं किसी की फुफ्फी हूँ किसी की खाला हूँ, तब मैं आप सबसे राज़ी हो जाऊँगा। लो जी, मैं आपको दे रहा हूँ पूरे 5 सेकंड। 5 सेकंड के अंदर जो है ना आप लोगों ने क्या काम करना है, आप लोगों का सिर्फ एक ही काम है, अकाउंट को सब्सक्राइब करना है, ठीक है। तो 5 सेकंड अभी स्टार्ट होते हैं। 5 4 3 2 1। नहीं कीता कर लो ना यार, घंटी जी तो दबानी है सारी की सारी। ਮੈਂ ਵੀ ਇੱਕ ਫੁੱਫੀ ਆ, ਤੇ ਮੈਨੂੰ ਤਾਂ ਇੰਨਾ ਕੁ ਵੇਸਣ ਦੇ ਦੇ ਮੈਂ ਢੋਕਲਾ ਬਣਾ ਕੇ ਖਾ ਕੇ ਮਰ ਜਾਵਾਂ। ਐ ਮੈਨੂੰ ਤਾਂ ਮਰਨ ਦੀ ਪਈ, ਮੈਂ ਤੁਹਾਨੂੰ ਮਰਨ ਤੋਂ ਬਚਾਉਣ ਵਾਸਤੇ ਤਿਆਰ ਆ। ਤੁਹਾਨੂੰ ਨਹੀਂ ਪਤਾ ਮੈਂ ਕਾਹਦੇ ਵਾਸਤੇ ਤਿਆਰ ਆ? ਅੱਜ ਮੰਗਲ ਹੈ ਹਜ਼ੂਰ ਸਾਹਿਬ, ਅੱਜ ਮੰਗਲ ਹੈ ਤੇ ਤੁਸੀਂ ਡਾਈਟੀਸ਼ੀਅਨ ਕੋਲ ਦੁਬਾਰਾ ਜਾਣਾ ਹੈ, ਠੀਕ ਹੈ ਨਾ। ਤੇ ਡਾਈਟੀਸ਼ੀਅਨ ਆ ਗਈ, ਮੈਂ ਅੱਗੇ ਕਾਲ ਕੀਤੀ ਹੈ, 12 ਵਜੇ ਦਾ ਟਾਈਮ ਹੈ ਤੇ ਸਿਰਫ ਨਾ ਆਪਣੇ ਕੋਲ ਰਹਿ ਗਏ ਨੇ 10 ਮਿੰਟ, ਤੇ ਜਲਦੀ ਨਾਲ ਉੱਠੋ। ਮੈਂ ਤੁਹਾਡੀ ਵਜ੍ਹਾ ਤੋਂ ਤਿਆਰ ਆ, ਨਹੀਂ ਮੈਂ ਕਸਮ ਨਾਲ ਮੇਰਾ ਜਨਾ ਹਜੇ ਮੈਨੂੰ ਨੀਂਦ ਆਈ ਸੀ ਤੇ ਮੇਰਾ ਸੌਣ ਨੂੰ ਦਿਲ ਕਰਦਾ ਪਿਆ ਸੀ। ਉੱਠੋ ਮਿੰਟ ਮਾਰੋ ਸਰਕਾਰ। ਨਾ ਧੋ ਕੇ ਸੋਹਣੇ ਕੱਪੜੇ ਪਾ ਕੇ ਸੋਹਣੀ ਜੁੱਤੀ ਪਾ ਕੇ ਮੈਨੂੰ ਆ ਚਲੋ ਉੱਠੋ। ਮੇਰਾ ਗਰੀਬ ਉਹ ਮੇਰੀ ਗੱਲ ਸੁਣੋ, ਤੁਸੀਂ ਦਵਾਈ ਲੈਣੀ ਹੈ, ਮੈਂ ਤੇ ਬਾਹਰ ਬਹਿਣਾ ਕਿਤੇ ਹੈ, ਬਾਹਰ ਬੰਦਾ ਬਹਿੰਦਾ ਹੈ, ਖੁਸ਼ਬੂ ਖੁਸ਼ਬੂ ਇੰਜ ਕਰ ਬੰਦਾ ਦਾ। ਹਾਂ ਕੋਈ ਨਗਦੀ ਟੱਪਦੀ ਸੰਗ ਲੈਂਦੀ ਏ। ਅੱਲਾ ਮਾਫ ਕਰੇ, ਤੁਹਾਨੂੰ ਮੈਂ ਤਾਂ ਲੱਗਦਾ ਵੇ ਯਾਰ, ਵੇਖੋ ਆਪਦੇ ਪੁੱਤਰ ਤੇ ਨਹੀਂ ਯਕੀਨ ਕਰਦੀ ਪਈ ਯਾਰ ਮਾਈ, ਮੇਰੇ ਤੇ ਹੋਰ ਕਿੰਨਾ ਯਕੀਨ ਹੈ? ਤੁਸੀਂ ਨਹੀਂ ਯਕੀਨ ਕਰਦੇ ਪਏ ਮੇਰੇ ਤੇ। ਛੋਟੇ ਛੋਟੇ ਸ਼ਹਿਰਾਂ 'ਚ ਬੜੀਆਂ ਬੜੀਆਂ ਗੱਲਾਂ ਹੁੰਦੀਆਂ। ਚਲੋ ਇੰਨੀਆਂ ਗੱਲਾਂ ਨਾ ਸੁਣਾਓ, ਹੱਥ ਫੜਾਓ ਤੇ ਉੱਠੋ। ਏ ਅੱਲਾਹੁ ਅਕਬਰ, ਅੱਲਾਹੁ ਅਕਬਰ। ਗਈ ਛਿਪਰਾ ਛੁਪਰਾ ਬਦਲ ਲੈਣ ਦੇ। ਛਿਪਰਾ ਕੀ ਕਰਨਾ? ਦੇਖੋ ਮੇਰੀ ਗੱਲ ਸੁਣੋ ਯਾਰ, ਚੈੱਕ ਕਰਿਆ ਜੀ, ਠੀਕ ਹੈ। ਇਹ ਪੈਰਾਂ ਤੋਂ ਲੱਗ ਕੇ, ਠੀਕ ਹੈ, ਐ ਬਿਊਟੀ ਕੁਈਨ ਨਹੀਂ ਲੱਗਦੀ ਆ ਨਿੱਕੀ ਜਿਹੀ ਚੁੰਨੀ ਆ, ਤੇ ਚੁੰਨੀ ਬਦਲ ਲਓ, ਬਸ ਚੁੰਨੀ ਬਦਲ ਲਓ, ਚੁੰਨੀ ਦੂਜੀ ਲੈ ਲਓ, ਠੀਕ ਹੈ। ਇਹ ਤੁਹਾਡਾ ਪਰਸ ਪਿਆ, ਇਹ ਤੁਹਾਡੀ ਰਿਪੋਰਟਾਂ ਪਈਆਂ, ਸਾਰਾ ਕੁਝ ਫੜੋ। कलियां क्या बात है यार, ठीक है। मैं सुबह जिस टाइम वॉक ते जाना मॉर्निंग च, तुसीं कहना भाई पसीना आ गया यार, जिस टाइम इन्ना ज़्यादा बोलना पैंदा ना स्पीड दे विच, क्योंकि स्लो बोलो ना तुहानूं आवाज़ नहीं आती, पक्खा चल रहा, लेकिन गर्मी की शिद्दत बहुत ज़्यादा है इस टाइम। तो अगर मैं बाहर दिखावां 12:30 बजने वाले ने, ठीक है, तो धुप्प देखो बाहर फुल कड़कनी अज धुप्प निकली हुई है, तो सुबह हल्की हल्की आवाज़ आ रही है, इस टाइम हवा भी बिल्कुल एक पत्ता भी नहीं हिलता पाया। तो मैं तुहानूं दस्सन लगा सुबह जिस टाइम पार्क च जाना है, ठीक है, वॉक वास्ते, मैं लैके आना फ्रैश कलियां, चेक करो, ठीक है। इन्हां दा माशाअल्लाह जिहड़ा ना खुशबू लगदा है, ये ਤੁਹਾਡੇ ਘਰ ਪਈਆਂ ਰਹਿਣ ਤਾਂ ਪੂਰੇ ਜਿਹੜਾ ਨਾ ਇੱਕ ਦਿਨ ਈਜ਼ੀਲੀ ਲੰਘ ਜਾਂਦਾ, ਅਗਰ 2 ਦਿਨ ਲੰਘ ਜਾਂਦੇ ਨੇ। ਬੇਬੇ ਤਿਆਰ ਹੋ ਗਈ, ਚੱਲ ਹਾਏ ਹੈ ਸੌਂ ਕੇ ਚੈੱਕ ਕਰੋ, ਮੈਂ ਸੁੰਗੀਆਂ ਹੋਈਆਂ ਐਂਜੀ ਇਹਦੇ ਚੋਂ ਖੁਸ਼ਬੂ ਆਉਂਦੀ ਜਿਵੇਂ ਮਹਿਬੂਬ ਨੇ ਕੋਈ ਪਿਆਰਾ ਜਿਹਾ ਲਵ ਲੈਟਰ ਲਿਖਿਆ ਹੋਵੇ ਨਾ, ਜਿੰਨੀ ਉਹਦੇ ਚੋਂ ਖੁਸ਼ਬੂ ਆਉਂਦੀ ਨਾ ਉਨੀ ਇਹਦੇ ਚੋਂ ਆਉਂਦੀ। ਕਲੀਆਂ ਦੀ ਖੁਸ਼ਬੂ ਤੇ ਮੇਰੀ ਮਾਂ ਚੋਂਦੀ ਮੇਰੇ ਅੱਬੇ ਚੋਂਦੀ ਸੀ ਉਵੇਂ ਦੀ। ਇੱਕ ਮਿੰਟ, ਮੇਰੀ ਮਾਈ ਚ ਤਾਂ ਮੁਸ਼ਕੀ ਆਉਣ ਡਿਆ कसम है, इन्नी बो आंदी पई है, इन्नी बो मेरा बेहोश होने सी करना। मेरा जेड़ा ना तुसी मेरा लाया परफ्यूम सब जाया कर छड़िया यार। तोर बैठे हूं, मेरे नक च खुरक जी होन लगी, मामा तो भी बोलदी करे। हां ते बोन डई ਤੁਹਾਡੇ ਕੋ बोन डई। ਮਾਮਾ ਬੱਚਿਆਂ ਦੀਆਂ ਗੂੰ ਧੋ ਮੂੰਹ ਧੋ ਕੇ ਤੇ ਮਾਮਾ ਦੇ ਹੱਥਾਂ 'ਚ ਬੋ ਨਹੀਂ ਆਂਦੀ, ਤੇ ਮਾਮਾ ਕੋ ਪੁੱਤਰਾਂ ਨੂੰ ਬੋਲਦੀ ਹੈ।
ਯਾਰ ਉਹ ਤੁਹਾਨੂੰ ਪਸੀਨਾ ਆਇਆ ਤੁਹਾਡੇ ਕੋਲ ਬੋ ਆਂਡੀ ਬਸ ਜੀ ਬੋ ਆਂਡੀ ਤੇ ਆਂਡੀ ਬਸ ਠੀਕ ਹੈ ਜੀ ਹੈ ਇਹਦੇ 'ਚ ਕਿਹੜੀ ਗਲਤ ਗੱਲ ਆ ਵੀ ਕਹਿੰਦੇ ਬੋ ਖੁਸ਼ਬੂ ਆਉਂਦੀ ਕਿੱਥੋਂ ਖੁਸ਼ਬੂ ਆਉਂਦੀ ਹੈ ਬੋ ਆਉਣ ਡਈ ਹੈ ਸਿਆਣਿਆਂ ਸੱਚੇ ਆਖਿਆ ਵੀ ਔਲਾਦ ਦਾ ਜਿੰਨਾ ਚਿਰ ਨਿੱਕੀਆਂ ਹੁੰਦੀਆਂ ਨਾ ਉਹਨਾਂ ਚ ਹੀ ਮਾਂ ਪਿਓ ਨਾਲ ਪਿਆਰ ਕਰਦੀਆਂ ਜਦੋਂ ਆਪ ਜੋਗੀਆਂ ਹੋ ਜਾਂਦੀਆਂ ਨੇ ਉਦੋਂ ਕਹਿੰਦੇ ਤੁਹਾਨੂੰ ਕੀ ਪਤਾ ਚਲੋ ਉੱਠ ਯਾਰ ਮਿੰਟ ਮਾਰੋ ਪਹਿਲਾਂ ਫੇਰ ਬਹਿ ਗਏ ਨੇ ਤੋਰ ਮਿੰਟ ਮਾਰੋ ਯਾਰ ਚਾਬੀ ਕਿੱਥੇ ਚਾਬੀਆਂ ਆ ਗਈਆਂ ਨੇ ਆਪਣੀਆਂ ਠੀਕ ਹੈ ਤੇ ਹੁਣ ਆਪਾਂ ਨਿਕਲੀਏ ਬੂਹੇ ਸ਼ੂਹੇ ਖੋਲੀਏ ਤੇ ਆਪਾਂ ਚੱਲੀਏ ਡਾਕਟਰ ਦੇ ਕੋਲ ਫਿਰ ਉੱਥੇ ਚੱਲ ਕੇ ਮਿਲਦੇ ਆ ਵਾਪਸ ਆ ਕੇ ਮਿਲਦੇ ਹੁਣ ਇਹ ਪੈਰ ਤੇ ਵੱਜਣਾ ਸੀ ਤੇ ਪੈਰ ਦਾ ਮੇਰਾ ਨਾ ਪਟਾਕਾ ਪੈਣਾ ਸੀ ਕਦੋਂ ਝਾੜ ਹੋ ਗਿਆ ਸ਼ੁਕਰ ਹਲਕਾ ਜਿਹਾ ਬਾਹਰ ਜਿਹੜਾ ਨਾ ਝੜ ਜਾ ਹੋ ਗਿਆ ਛੇਤੀ ਨਾਲ ਹੁਣ ਨਿਕਲੀਏ ਪਹਿਲੇ ਬੇਬੇ ਦੀ ਦਵਾਈ ਲੈ ਕੇ ਆਈ ਉੱਠੋ ਯਾਰ ਆ ਫੜੋ ਚਾਬੀਆਂ ਠੀਕ ਹੈ ਤੇ ਆ ਜਾਓ ਮੋਟਰਸਾਈਕਲ ਸਾਫ਼ ਕਰਨਾ ਚਾਹ ਕੱਪੜਾ ਆ ਗਿਆ ਕੱਪੜਾ ਹਲਕਾ ਚਾਬੀ ਮੇਰੇ ਕੋਲ ਹੈਗੀ ਹੈ ਬਸ ਇਹਨੂੰ ਰੱਖ ਦਿਓ ਪਹਿਲੇ ਇਹ ਵੀ ਜਿਹੜਾ ਨਾ ਬਸ ਕਿਹੜਾ ਭਰਾ ਮੇਰੇ ਵਾਂਗੂ ਸਿਰਫ ਇੰਨੀ ਕਿ ਸਾਫ਼ ਕਰਦਾ ਮੋਟਰਸਾਈਕਲ ਇਹ ਇੰਨੀ ਸਿਰਫ ਹੈਂਡਲ ਟੈਂਕੀ ਤੇ ਸੀਟ ਬਸ ਆਜੋ ਭਲਵਾਨ ਸਾਹਿਬ ਨੇ ਹੁਣ ਬਹਿਣਾ ਨਾ ਤੇ ਵੇਖਿਆ ਨਾਲ ਹੀ ਪਿਛਲਾ ਚੱਕਾ ਬਹਿਣਾ ਨਾਲ ਹੀ ਇਹ ਅੱਲਾਹੁ ਅਕਬਰ ਲਾ ਇਲਾਹਾ ਇਲੱਲਾਹੁ ਅੱਲਾਹੁ ਅਕਬਰ ਅੱਲਾਹੁ ਅਕਬਰ ਇਹ ਅੱਲ ਬਹਿ ਗਿਆ ਨਾਲ ਹੀ ਲੈ ਜੀ ਸਾਡਾ ਪਾਰਕ ਤਿਆਰ ਹੋਣ ਲੱਗਾ ਆਪੇ ਅੱਲਾ ਲੋ ਆਪੇ ਹੀ ਹੋ ਗਿਆ ਹੈ 3 hours later ਅੱਲਾਹੁ ਅਕਬਰ ਸ਼ੁਕਰ ਅਲਹਮਦੁਲਿਲਾ ਫਾਈਨਲੀ ਘਰ ਪਹੁੰਚ ਗਿਆ ਠੀਕ ਹੈ ਤੇ ਬੇਬੇ ਦੀ ਡਾਈਟ ਪਲਾਨ ਦੇ ਵਿੱਚ ਕੀ ਸ਼ਾਮਲ ਕਰਦਾ ਮੈਨੂੰ ਲੱਗਦਾ ਬੇਬੇ ਨੇ ਅੱਗੇ ਨਾ ਮੋਟੀ ਹੈ ਨਾ ਅੱਛਾ ਕਰਿਆ ਕਿੰਨਾ ਸਮਾਨ ਠੀਕ ਹੈ ਤੇ ਪਤਾ ਨਹੀਂ ਕੀ ਸਬਜ਼ੀਆਂ ਤੇ ਪਤਾ ਨਹੀਂ ਕੀ ਚੀਬੀ ਨੇ ਸ਼ਾਮਾਂ ਲਿਖ ਕੇ ਕੋਈ ਵਾਵਾ ਸਾਰੀਆਂ ਪਾਂਡਾਂ ਦੇ ਸ਼ਾਮਾਂ ਬਣਾ ਦਿੱਤੀਆਂ ਨੇ ਠੀਕ ਹੈ ਹੁਣ ਵੇਖੋ ਕਿ ਕੀ ਰਿਜ਼ਲਟ ਮਿਲਦਾ ਬੇਬੇ ਨੂੰ ਹਾਂਜੀ ਭਲਵਾਨ ਜੀ ਠੀਕ ਜੇ ਲੇਕਿਨ ਹੁਣ ਮੇਰਾ ਭੁੱਖ ਦੇ ਨਾਲ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਗਿਆ ਨਾ ਕਿਉਂਕਿ ਇਸ ਟਾਈਮ ਹੁਣ ਵੱਜ ਗਏ ਨੇ 3 ਵੱਜ ਕੇ 11 ਮਿੰਟ ਹੋ ਗਏ ਨੇ ਬਾਜ਼ਾਰ ਫਿਰਦੇ ਤੇ ਬੇਬੇ ਨੇ ਕੀਤੀ ਥੋੜੀ ਬਹੁਤ ਸ਼ੋਪਿੰਗ ਨਾਲ ਕਿਉਂਕਿ ਸਾਰੀ ਗੱਲ ਡਾਈਟ ਸ਼ੁਰੂ ਹੋਣ ਤੋਂ ਪਹਿਲੇ ਬੇਬੇ ਦਾ ਦਿਲ ਖੁਸ਼ ਤੇ ਹੋਣਾ ਚਾਹੀਦਾ ਸੀ ਨਾ ਤੇ ਹੁਣ ਜਿਹੜਾ ਕੁਰਕਰਾ ਤੁਹਾਡਾ ਪਿਆ ਸੀ ਇੱਕ ਪਹਿਲੇ ਖਾ ਲਓ ਉਸ ਤੋਂ ਬਾਕੀ ਕੰਮ ਪਹਿਲੇ ਮੈਂ ਥੋੜਾ ਫਰੈਸ਼ ਹੋ ਜਾਵਾਂ ਯਾਰ ਇਸ ਟਾਈਮ ਨਾਲ ਵਲੌਗ ਦੀ ਵੀ ਹਿੰਮਤ ਨਹੀਂ ਹੋ ਰਹੀ ਬਾਹਰੋਂ ਆਇਆ ਤੇ ਭੁੱਖ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਨਿੰਬੂ ਵਾਲਾ ਪਾਣੀ ਪੀਣਾ ਤਾਂ ਗੱਲ ਬਣ ਹੁਣ ਆਈ ਨਾ ਬੇਬੇ ਕਾਬੂ 3 ਦਿਨ ਮੇਰੇ ਤੇ ਬੜਾ ਹੱਸ ਲਿਆ ਮੈਂ ਡਾਈਟ ਕਰ ਰਿਹਾ ਤੇ ਬੇਬੇ ਮੇਰੇ ਸਾਹਮਣੇ ਸੁਬਹ ਦੁੱਧ ਦਾ ਕੱਪ ਭਰਨਾ ਵਿੱਚ ਚਮਚੀ ਭਰ ਕੇ ਚੀਨੀ ਦੀ ਪਾਉਣੀ ਮੇਰੇ ਸਾਹਮਣੇ ਤੇ ਕਈ ਵਾਰੀ ਮੈਨੂੰ ਕਹਿਣਾ ਆ ਪੁੱਤਰ ਅੰਬ ਤੇ ਕੱਢ ਕੇ ਫਰਾਈ ਵਿੱਚੋਂ ਤੇ ਅੰਬ ਦੀ ਚੱਕੀ ਵਾਰ ਕੇ ਨਾ ਕਿੰਨਾ ਮਿੱਠਾ ਵਾ ਸ਼ਹਿਦ ਰੰਗਾ ਹੈ ਤੇ ਮੈਂ ਹਿੰਮਤ ਕਰਕੇ 3 ਦਿਨ ਕੱਢ ਲਏ ਹੈ ਤੇ ਕੁਰਕਰੇ ਖਾਣੇ ਮੇਰੇ ਸਾਹਮਣੇ ਕੇਕ ਰਸ ਖਾਣੇ ਬੇਕਰੀ ਦੇ ਬੇਸਟ੍ਰੋਕ ਖਾਣੇ ਹਾਂ ਵੀ ਹੁਣ ਦੱਸੋ ਖਾਣਾ ਕੁਛ ਹੁਣ ਗਏ ਅੱਜ ਮੈਂ ਲੈ ਕੇ ਗਿਆ ਡਾਕਟਰ ਕੋਲ ਠੀਕ ਹੈ ਡਾਈਟ ਪਲਾਨ ਬਣਵਾਇਆ ਦੁਬਾਰਾ ਰੀਨੇ ਕੀਤਾ ਪਹਿਲੇ ਛੱਡ ਦਿੱਤਾ ਸੀ ਵਿੱਚੋਂ ਤੇ ਡਾਕਟਰ ਨੇ ਕੀ ਦਿੱਤਾ ਜੀ ਕਰੇਲੇ ਪਾਲਕ ਚਟਨੀ ਠੀਕ ਹੈ ਉਸ ਤੋਂ ਬਾਅਦ ਚਨੇ ਠੀਕ ਹੈ ਕਾਲੀਆਂ ਮਿਰਚਾਂ ਖਾਣੀਆਂ ਨੇ ਇਹ ਤੇ ਪਹਿਲੇ ਤਾਂ ਲਿਆ ਕੇ ਰੱਖਿਆ ਸੀ ਸੌਂਫ ਖਾਣੀ ਹੈ ਹੋਰ ਕੀ ਖਾਣਾ ਕਾਲੇ ਚਨੇ ਐ ਭੇਵੇਂ ਪਏ ਨੇ ਉਸ ਤੋਂ ਬਾਅਦ ਕੀ ਖਾਣਾ ਖੀਰੇ ਖਾਣੇ ਨੇ ਬੰਦ ਗੋਭੀ ਖਾਣੀ ਹੈ ਠੀਕ ਹੈ ਇਹ ਚੀਜ਼ਾਂ ਖਾਣੇ ਤੇ ਅੰਡੇ ਦੀਆਂ ਸਫੇਦੀਆਂ ਖਾਣੇ ਤੇ ਨਾਲ ਕਾਦੀ ਜੌਂ ਵਾਲੀ ਰੋਟੀ ਖਾਣੀ ਆਏ ਹੁਣ ਲੱਗੇਗਾ ਨਾ ਪਤਾ ਪੁੱਤਰ ਇਹ ਜਿਹੜਾ ਡਾਕਟਰ ਨੇ ਦਿੱਤੇ ਨਾ ਘਾਸ-ਫੂਸ ਖਾਣਾ ਹਨਾ ਅਗਰ ਉਹ ਘਾਸ-ਫੂਸ ਖਾ ਕੇ ਮੱਝਾਂ ਪਤਲੀਆਂ ਹੁੰਦੀਆਂ ਨੇ ਤਾਂ ਕਸਮ ਮੱਝਾਂ ਐ ਮਾਡਲਿੰਗ ਹੋਣੀਆਂ ਮੱਝਾਂ ਮਾਡਲਿੰਗ ਹੋਣੀਆਂ ਤੁਸੀਂ ਕੱਲਾ ਘਾਸ-ਫੂਸ ਨਹੀਂ ਨਾ ਖਾਣਾ ਤੁਸੀਂ ਘਾਸ-ਫੂਸ ਨਾਲ ਹੋਰ ਵੀ ਆਈਟਮਾਂ ਖਾਣੀਆਂ ਨੇ ਨਾ ਹੁਣ ਆਏਗਾ ਮਜ਼ਾ ਜਿੱਦੋਂ ਬੇਬੇ ਹੋਏਗੀ ਬਾਬਾ ਜੀ ਟਕਮ ਟਕ ਪਤਲਾ ਮੈਂ ਬਾਬਾ ਜੀ 3 ਦਿਨਾਂ ਦੇ ਵਿੱਚ ਅਗਰ 2.5 ਕਿਲੋ ਵਜ਼ਨ ਘਟਾ ਸਕਦਾ ਤੇ ਬੇਬੇ ਵੀ ਮੈਨੂੰ ਪੂਰੀ ਉਮੀਦ ਹੈ ਘਟਾ ਸਕਦੀ ਹੈ ਲੇਕਿਨ ਔਖਾ ਬੜਾ ਹੈ ਬਾਬਾ ਜੀ ਕੱਲ ਰਾਤੀ ਮੈਨੂੰ ਇੰਨੀ ਕਿ ਕ੍ਰੇਵਿੰਗ ਹੋ ਰਹੀ ਸੀ ਮੇਰਾ ਦਿਲ ਮੇਰਾ ਦਿਲ ਕਰੇ ਕਾਉਂ ਫਿਰ ਮੈਂ ਕਿਹਾ ਨਹੀਂ ਕਾਉਂ ਜਿੰਨਾ ਵੀ ਕਰ ਲੈ ਆਪਾਂ ਕੁਛ ਨਹੀਂ ਕਰਨਾ ਠੀਕ ਹੈ ਲੇਕਿਨ ਆਕੂ ਕਿ ਫਿਰ ਵੀ ਮੈਂ ਨਾ ਇੱਕ 4 ਦੀ ਫਾੜੀ ਕੱਢੀ ਤੇ ਮੈਂ ਖਾ ਲਈ ਲੇਕਿਨ ਇੱਕ ਪਤਾ ਪੁੱਤਰ ਕੀ ਆਪਦੀ ਜਾਨ ਨਾਲ ਉਹਨਾਂ ਚੀਜ਼ਾਂ ਚੰਗੀਆਂ ਨਹੀਂ ਆਈਆਂ ਆਪਦੀ ਜਾਨ ਬਚਾਉਣੀ ਆ ਅਸੀਂ ਅੱਗੇ ਖਾਂਦੇ ਅਸੀਂ ਅੱਗੇ ਵੀ ਕੋਈ ਨਹੀਂ ਏਡਾ ਸਿੱਧੀ ਗੱਲ ਹੈ ਮਿੱਠਾ ਮੁੱਠਾ ਖਾਂਦੇ ਸੀ ਉਹ ਹੁਣ ਨਾ ਖਾਵਾਂਗੇ ਤੇ ਮਿੱਠਾ ਹੀ ਤਾਂ ਮਨਾ ਕੀਤਾ ਡਾਕਟਰ ਨੇ ਸਖਤੀ ਨਾਲ ਕਿਹਾ ਡਾਕਟਰ ਨੇ ਕਿਹਾ ਭੈਣੇ ਮੈਂ ਵੇਖਦੀ ਤੇਰੀ ਵੀਡੀਓ ਅੱਜ ਤੋਂ ਬਾਅਦ ਜੇ ਮੈਂ ਤੇਰੇ ਹੱਥ 'ਚ ਮਠਿਆਈ ਦੀ ਡਲੀ ਵੇਖ ਲਈ ਜੇ ਮੈਂ ਚਾਹ ਦਾ ਕੱਪ ਵੇਖ ਲਿਆ ਜੇ ਮੈਂ ਕੁਰਕਰੇ ਵੇਖ ਲਏ ਬ੍ਰੈਡ ਵੇਖ ਲਏ ਬੇਸਟੋਕ ਵੇਖ ਲਏ ਤੇ ਮੈਂ ਤੇਰੇ ਘਰੇ ਆ ਕੇ ਠੀਕ ਹੈ ਤੇ ਤੈਨੂੰ ਮੈਂ ਮਧੋਲਣਾ ਥੱਲੇ ਕੌਡੀ ਖੇਡਣੀ ਤੇਰੇ ਨਾਲ ਠੀਕ ਹੈ ਤੇ ਮੈਂ ਜਿਹੜਾ ਤੈਨੂੰ ਵਿਛਾਉਣਾ ਤੇ ਫਿਰ ਜਿਹੜਾ ਨਾ ਫਿਰ ਨਹੀਂ ਮੈਂ ਨਹੀਂ ਵੇਖਣਾ ਤੂੰ ਮੇਰੇ ਤੋਂ ਵੱਡੀ ਮੈਂ ਕੋਈ ਨਹੀਂ ਵੇਖਣਾ ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਸਿੱਧਾ ਕਿਹਾ ਮੈਂ ਡਾਕਟਰ ਸਾਹਿਬ ਮੇਰੇ ਕੋਲੋਂ ਕਾਬੂ ਨਹੀਂ ਆਏ ਠੀਕ ਹੈ ਸਿੱਧੀ ਜਿਹੜੀ ਗੱਲ ਆ ਨਾ ਆਪਣੀ ਗੱਲ ਵੀ ਨਹੀਂ ਹੁੰਦੀ ਹੈ ਨਾ ਆਪਣੇ ਕੋਲੋਂ ਕਾਬੂ ਹੁੰਦੇ ਨੇ ਮੈਂ ਪੇਸ਼ੈਂਟ ਲੈ ਆਇਆ ਤੁਹਾਡੇ ਕੋਲ ਹੁਣ ਤੁਹਾਡੀ ਸਿਰਦਰਦੀ ਹੈ ਇਹਨੂੰ ਕਾਬੂ ਕਰਨਾ ਹੈ ਤੁਸੀਂ ਜਿੱਦਾਂ ਮਰਜ਼ੀ ਕਰੋ ਮੈਨੂੰ ਮਹੀਨੇ ਬਾਅਦ ਇੰਨੇ ਕਿਲੋ ਵਜ਼ਨ ਘੱਟ ਚਾਹੀਦਾ ਤੇ ਚਾਹੀਦਾ ਤੁਸੀਂ ਜੋ ਮਰਜ਼ੀ ਖਾਓ ਚੋਕਰ ਖਵਾਓ ਵੰਡਾ ਖਵਾਓ ਦਾਲ ਖਵਾਓ ਦਲੀਆ ਖਵਾਓ ਹੁਣ ਸਾਰਿਆਂ ਨੂੰ ਮੈਸੇਜ ਕਰ ਦੇ
ਵੀ 3 ਮਹੀਨੇ ਸਾਡੇ ਘਰ ਪ੍ਰਾਹੁਣਾ ਨਾ ਕੋਈ ਆਵੇ ਕਿਉਂ? ਤੇ ਨਾ ਅਸੀਂ ਕਿਸੇ ਤੇ ਜਾਣਾ ਵਾ। ਅੱਛਾ ਹਾਂ, ਜਿੰਨਾ ਚਿਰ ਮੈਂ ਆਪਦੀ ਦਵਾਈ ਖਾਣੀ। ਨਹੀਂ ਅਸੀਂ ਕਿਸੇ ਵੱਲ ਜਾਵਾਂਗੇ ਇਸ ਤਰ੍ਹਾਂ ਦੇ ਜੇ ਸਾਨੂੰ ਸਾਰੀ ਡਾਈਟ ਵਾਲਾ ਖਾਣਾ ਲੱਭੇਗਾ। ਅਸੀਂ ਨਾ ਜਾਣਾ ਤੇ ਨਾ ਅਸੀਂ ਕਿਸੇ ਨੂੰ ਆਉਣ ਦੇਣਾ। ਲੋ ਜੀ ਆਪਣਾ ਜਿਹੜਾ ਨਾ ਬਹੁਤ ਵੱਡਾ ਪ੍ਰੋਜੈਕਟ ਇਨਸ਼ਾਅੱਲਾ ਮਿਨੀ ਫੈਮਿਲੀ ਦਾ ਕਮਿੰਗ ਸੂਨ ਆ ਰਿਹਾ ਹੈ। ਅਗਸਤ ਦੇ ਅੰਦਰ ਆਪਣੀ ਲਾਂਚਿੰਗ ਹੋਏਗੀ ਤੇ ਉਹਦੇ ਉੱਤੇ ਮਾਡਲਿੰਗ ਕੌਣ ਕਰੇਗੀ? ਸੁਗਰਾ ਬੀਬੀ। ਤਾਂ ਤੇ ਡਾਈਟਿੰਗਾਂ ਕਰਾ ਰਹੇ ਹਾਂ ਜੀ। ਆਪਣੀ ਪਹਿਲੀ ਮਾਡਲ ਜਿਹੜੀ ਨਾ ਆਪਣੀ ਪਹਿਲੀ ਮਾਡਲ ਹੈ ਆ ਗਈ। ਪਤਾ ਮੈਂ ਜਦੋਂ ਅਸੀਂ ਨਾ 2003 ਉਦੋਂ ਮੇਰੀ ਪਹਿਲੀ ਸ਼ੂਟਿੰਗ ਮਾਡਲਿੰਗ ਦੀ ਹੋਈ ਸੀ। ਆਏ ਹਾਏ ਕੀ ਬਾਤ। ਹੁਣ ਲੇਕਿਨ ਮਾਡਲ ਐਕਸਪਾਇਰ ਹੋ ਗਈ ਸੀ, ਠੀਕ ਹੈ, ਮਾਡਲ ਦੀ ਫਿਟਨੈਸ ਓਵਰ ਹੋ ਗਈ ਸੀ, ਲੇਕਿਨ ਇਨਸ਼ਾਅੱਲਾ ਉਮੀਦ ਹੈ ਕਿ ਆਪਣਾ ਜਿਹੜਾ ਨਾ 15 ਤੋਂ 20 ਦਿਨ ਦੇ ਵਿੱਚ ਜੇ ਫਾਈਨਲ ਡੇਟ ਮੈਂ ਲਾਂਚ ਕਰਾਂਗਾ। ਫਾਈਨਲ ਡੇਟ ਤੋਂ ਪਹਿਲੇ ਠੀਕ ਹੈ, ਪਹਿਲੇ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਣਾ ਕਿ ਆਪਣਾ ਜਿਹੜਾ ਨਾ ਪ੍ਰੋਜੈਕਟ ਜਿਹੜਾ ਉਹਦੇ ਤੇ ਕੀ ਆ ਰਿਹਾ। ਇਨਸ਼ਾਅੱਲਾ ਮਿਨੀ ਫੈਮਿਲੀ ਤੁਹਾਨੂੰ ਤੁਹਾਡੀਆਂ ਉਮੀਦਾਂ ਤੇ ਪੂਰੇ ਉਤਰਾਂਗੇ ਅਸੀਂ, ਠੀਕ ਹੈ, ਤੇ ਤੁਸੀਂ ਇੰਜੋਏ ਕਰੋਗੇ, ਲਵ ਕਰੋਗੇ, ਠੀਕ ਹੈ, ਬਹੁਤ ਜ਼ਿਆਦਾ ਲਵ ਕਰੋਗੇ। ਜਿੱਦਾਂ ਤੁਸੀਂ ਲਵ ਅਰਗ ਨੂੰ ਦਿਖਾਇਆ ਨਾ, ਹੁਣ ਤੋਂ ਜ਼ਿਆਦਾ ਮੈਂ ਕਹਿ ਰਿਹਾ ਤੁਸੀਂ ਐਸੀ ਨੂੰ ਦਿਖਾਓਗੇ, ਠੀਕ ਹੈ। ਤੇ ਉਹਦੇ ਉੱਤੇ ਆਪਣੀ ਪਹਿਲੀ ਮਾਡਲ ਹਾਇਰ ਹੋ ਗਈ ਹੈ, 2 ਮਾਡਲ ਆਪਾਂ ਨੂੰ ਹੋਰ ਚਾਹੀਦੇ ਨੇ ਫੀਮੇਲ, ਠੀਕ ਹੈ ਨਾ। ਤੇ ਪ੍ਰੋਡਕਟ ਕਿਹੜੀ ਪ੍ਰੋਡਕਟ ਆ ਤੁਸੀਂ ਕਮੈਂਟ ਸੈਕਸ਼ਨ 'ਚ ਜਿਹੜਾ ਨਾ ਤੁਸੀਂ ਗੈਸ ਕਰਕੇ ਦੱਸਣਾ। ਜਿਹੜਾ ਸਹੀ ਗੈਸ ਕਰੇਗਾ ਨਾ ਉਹਦੇ ਵਾਸਤੇ ਕੋਈ ਵੱਡਾ ਸਰਪ੍ਰਾਈਜ਼ ਹੈ। ਪਤਾ ਕੀ ਹੋਇਆ ਸੀ, ਮੈਨੂੰ ਨਾ ਜੁੱਤੀ ਜਿਹੜੀ ਸੀ ਬ੍ਰਾਂਡ ਨਹੀਂ ਸੀ ਦਿੱਤੀ। ਬ੍ਰਾਂਡਡ ਨਹੀਂ ਸੀ ਦਿੱਤੀ? ਨਹੀਂ, ਜੁੱਤੀ ਸੇਲ ਦੀ ਦਿੱਤੀ। ਤੁਸੀਂ ਕੰਟਰੈਕਟ ਕੈਂਸਲ ਕਰਤਾ? ਤੇ ਜਦੋਂ ਮੈਂ ਟੁਰੀ ਤਾਂ ਇੱਕ ਜੁੱਤੀ ਦੀ ਅੱਡੀ ਲੱਤ ਗਈ। ਓਏ ਇਹਦੇ 'ਚ ਫਿਰ ਇਹਦੇ 'ਚ ਤੁਹਾਡੇ 150 ਕਿਲੋ ਵਜ਼ਨ ਦੀ ਗਲਤੀ ਨਹੀਂ ਹੈ, ਇਹਦੇ 'ਚ ਉਹਨਾਂ ਦੀ ਜੁੱਤੀ ਦੀ ਗਲਤੀ। ਵਜ਼ਨ ਕਿਦੋਂ ਉਦੋਂ ਇੰਨਾ ਸੀ, ਮੇਰਾ ਸਿਰਫ 80 ਕਿਲੋ ਵਜ਼ਨ ਸੀ। ਹਾਏ ਉਹ 2003 ਚ 80 ਕਿਲੋ ਸੀ, ਅੱਜ ਤੋਂ 22 ਸਾਲ ਪਹਿਲੇ 80 ਕਿਲੋ ਸੀ। ਉਦੋਂ ਮੇਰਾ ਵਜ਼ਨ ਮਸਾ ਮਾਰ ਕੇ 6 ਕਿਲੋ ਹੋਣਾ। ਉਦੋਂ ਤੂੰ ਹੈਗਾ ਕਿੱਡਾ ਕੁ ਸੀ? ਤੂੰ ਤਾਂ ਐਡਾ ਕੁ ਸੀ। ਤੇ ਐਡਾ ਸੀ ਤੇ ਉਹੀ ਮੈਂ ਕਹਿੰਦਾ ਉਹ ਤਾਂ ਮੇਰਾ ਵਜ਼ਨ 6-7 ਕਿਲੋ ਹੋਣਾ ਜਦੋਂ ਤੁਹਾਡਾ 80 ਕਿਲੋ ਸੀ। ਤੇ ਮੈਂ ਉਦੋਂ ਸਾਊਦੀ ਅਰਬ ਚ ਰਹਿ ਕੇ ਫਿਰ ਮੋਟੀ ਹੋਣਾ ਸੀ। ਖਾ ਕੇ ਕੀ ਉਹਨੂੰ ਕਹਿੰਦੇ ਨੇ, ਕੀ ਖਾਂਦੇ ਸੀ? ਖੂਬਸ ਖਾ ਕੇ ਨਾ ਖੁਬਸੀ ਪਈ ਸੀ, ਖੁਬਸੀ ਪਈ। ਚਲੋ ਹੁਣ ਮੈਂ ਤੁਸੀਂ ਯਾਰ ਨਾ ਤੁਹਾਡੀਆਂ ਗੱਲਾਂ ਬਾਤਾਂ ਨਹੀਂ ਮੁੱਕਣੀਆਂ, ਮੈਂ ਜਾਣਾ ਇੱਕ ਕੰਮ, ਠੀਕ ਹੈ, ਜਲਦੀ ਨਾਲ ਮੈਂ ਜਾਵਾਂ ਕੰਮ ਯਾਰ। ਤੇ ਉਸ ਤੋਂ ਬਾਅਦ ਇਨਸ਼ਾਅੱਲਾ ਵਾਪਸ ਆ ਕੇ ਮਿਲਦੇ ਹਾਂ। ਤੇ ਹੁਣ ਜਿਹੜਾ ਨਾ ਘਰ 'ਚ ਸਾਰੀਆਂ ਚੀਜ਼ਾਂ ਮੈਂ ਖਤਮ ਕਰ ਦਿੱਤੀਆਂ ਨੇ, ਸਿਰਫ ਇੱਕ ਇਹ ਰਸ ਪਏ ਨੇ ਜਿਹੜੇ ਨਾ ਸਵੇਰ ਲਿਆ ਕੇ ਦਿੱਤੇ ਸੀ ਮਾਂ ਜੀ ਨੂੰ। ਤੇ ਇਹ ਜਿਹੜਾ ਨਾ ਅੱਜ ਦਾ ਦਿਨ ਦਾ ਮੌਕਾ ਹੈ, ਮਾਂ ਜੀ ਕੋਲੋਂ ਖਾ ਲੈ। ਕੱਲ ਤੋਂ ਐਸੀ ਕੋਈ ਚੀਜ਼ ਨਹੀਂ ਆਏਗੀ, ਨਾ ਘਰੇ ਹੈ ਹੀ ਨਹੀਂ ਉਸੀ, ਨਾ ਆਪਾਂ ਲੈ ਕੇ ਆਣੀ ਤੇ ਨਾ ਆਪਾਂ ਖਾਣ ਦੇਣੀ। ਫਿਰ ਉਹ ਮੈਡੀਕਲ ਤੋਂ ਲਈ ਆਵੀਂ ਵੇ ਉਹ ਜਿਹੜਾ ਅਰਕੇ ਜ਼ੈਤੂਨ। ओके 2000 years later. हाय ये कितनी प्यारी खुशबू है ना। जब आपको कोई चीज़ मना हो ना तो मेरे ख्याल में उस टाइम पे आपको उस चीज़ को ना खाने की ज़्यादा क्रेविंग होती है। और करेले मुझे वैसे बड़े पसंद है। और माँ जी इधर कर रही हैं करेले फ्राई। अंडे मेरे लिए उबल के इधर रेडी हो गए क्योंकि मैंने सिर्फ अंडे ही खाने हैं और कुछ नहीं खाना। माँ जी अपने लिए करेले बनाने लगी, फ्राई कर लिए करेले। और इनकी खुशबू इतने एक मज़े की आ रही है ना, इतने एक मज़े की आ रही है। मैं कह रहा हूँ कि इस टाइम पे मैं ये कलियों की खुशबू भूल गया हूँ, टोटली कलियों की खुशबू भूल गया हूँ। और ये सिर्फ मेरे साथ ही ऐसा होता है कि क्रेविंग ज़्यादा होती है जब आप कोई चीज़ को बंद करते हो खाने के लिए कुछ टाइम के लिए। ये आप सबके साथ भी होता है। अगर आप सबके साथ भी होता है तो आप लोगों ने मुझे कमेंट सेक्शन में ज़रूर बताना ताकि मेरी थोड़ा हौसला अफजाई हो कि यार मैं अकेला नहीं हूँ इस सफ़र में, आप ही हो मेरे साथ। हाँ जी ਆ ਤੂੰ ਸਲਾਦ ਚ ਪਾ ਕੇ ਖਾ ਸਕਦਾ ਵਾ यार ये ऑयल च फ्राई हो जाने ना जिन्नी स्पीड ना मेरा ਆਇਲ ਵਿੱਚ ਰਹਿਣਗੇ जिन्नी स्पीड ना मेरा वजन इंज घटता पे ना मैं कह रहा कि एक हफ्ता इंज कंटिन्यू रखा, ठीक है। ਕਿਹੜਾ ਕੀ ਹੋਊਗਾ ਤੇਲ ਹੀ ਆ। ਅੱਜ ਯਾਰ ਚੌਥਾ ਦਿਨ ਹੈ, ਠੀਕ ਹੈ, 3 दिन मगर और ने 3 दिन ਇਸ ਤਰ੍ਹਾਂ ਕੱਢ ਲੈਣੇ, 3 ਦਿਨਾਂ बाद की बात देखी जाएगी। अगर आप लोगों ने अभी तक चैनल को सब्सक्राइब नहीं किया, चैनल के ऊपर नहीं है तो चैनल को जल्दी से सब्सक्राइब कर ले और बेल आइकन को प्रेस कर ले। इससे होगा क्या कि हर नए आने वाले व्लॉग का आप लोगों को नोटिफिकेशन मिलता रहेगा और आप लोग व्लॉग एंजॉय कर सकोगे। देखिए आप लोगों की तरफ से मुझे क्या चाहिए होता है, सिर्फ एक सब्सक्राइबर, ठीक है। और सब्सक्राइब करने से क्या होता है, मुझे मोटिवेशन मिलती है आप लोगों की तरफ से, क्योंकि दोनों यार मतलब एक रेलगाड़ी है ना वो 2 पहियों से चलती है, कोई भी गाड़ी 1 पहिए से नहीं चलती। जाहिर सी बात है आप मुझे मोटिवेट करेंगे, आप अच्छे कमेंट्स करेंगे, आप जो है ना व्लॉग को देखोगे, आप चैनल को सब्सक्राइब करोगे तो मैं मोटिवेट होऊंगा और मैं अच्छे और व्लॉग बनाऊंगा। मेरा काम है कंटेंट बनाना, आप लोगों का काम है देखना, ठीक है। और दोनों चीज़ों ने साथ साथ चलना है। जितना ज़्यादा आप मुझे मोटिवेट करो मैं उतना अच्छा कंटेंट निकाल के लेके आऊँगा। चेक करो ना करेले, आए आए आए, क्या बात है, क्या बात है। अल्हम्दुलिल्लाह मैं खाना शाना खा लिया, ठीक है। दोस्त आ गया मेरा बाहर, जैसे कि मैंने आप सबको बताया था कि जी हम लोग अपना एक छोटा सा जो है ना वो बिज़नेस स्टार्ट कर रहे हैं, उसके हवाले से जाना है, एक बंदे से मिलना था, ठीक है। तो मैन्युफैक्चरर जो हैं उनसे मिलना है, मुलाकात करनी है, तो बस उसी के हवाले से अभी निकलने लगे हैं। तो इंशाल्लाह मिलते हैं और फिर आपको भी साथ साथ अपडेट करते हैं। आप लोगों ने अच्छा सा तब तक नाम बताना है कि हमने अपनी जो वेबसाइट है, ठीक है, उसका डोमेन नेम क्या रखना है। मैं चाहता हूँ कि मिनी का उसके अंदर टच है, तो सब लोग कमेंट सेक्शन के अंदर कुछ नेम ड्रॉप करें कि उसके अंदर मिनी के साथ हम लोग कौन सा एक नाम रखें, ठीक है, जो थोड़ा यूनिक भी हो और मतलब वाइब भी आए साथ है मिनी की।
तो ये जी राव याद साहब आ चुके हुए हैं। सर से गंजा होने की वजह से इन्होंने हमेशा टोपी पहनी होती है। तो जी इस टाइम रात के कोई 10 बज गए हैं, ठीक है। राव साहब ने मुझे 8 बजे घर से निकाला था और 8 से 10 बज गए हैं, ठीक है। अभी तक हम लोग नहीं, बस अब उकाड़ा एंट्री हो गई है, ठीक है। और 5 मिनट के बाद हमने बस अब मिल लेना, बस पहुँच ही गए हैं। मुंडे की शक्ल नोट कर लो बस, आतंकवादी आतंकवादी। 1 hour later. ਓਏ ਹੌਲੀ ਹੋ ਸਾਡਾ ਮਾਰ ਲੋ ਜੀ ਅਸੀਂ ਕਾਲਾ ਤੋਂ ਵਾਪਸ ਆਏ, ਨਾਲੇ ਜਿੰਨੀ ਹੋ ਗਈ ਸਾਡੀ ਮੋਟਰ ਦਾ ਮੁੱਕ ਗਿਆ ਤੇਲ। ਅੱਲਾ ਅੱਲਾ ਕਰਕੇ ਜਿਹੜਾ ਬਸ ਦਵਾਵਾਂ ਜਾ ਕੇ ਅਸੀਂ ਪੰਪ ਤੇ ਪਹੁੰਚ ਗਏ। ਪੰਪ ਸਾਡੇ ਨੇੜੇ ਨੇੜੇ ਆ, ਲੇਕਿਨ ਬਾਈਕ ਅੱਜ ਫੁੱਲ ਚੜ ਗਈ। ਉਹ ਭਾਈ ਥੱਲੇ ਵੇਖ ਹਏ ਠੀਕ ਹੈ ਨਾ ਪਾਸੇ ਨਾ ਤੁਰਦੇ। ਜਿਸ ਟਾਈਮ ਤੁਹਾਡਾ ਤੇਲ ਮੁੱਕੇ ਨਾ ਰਾਜ ਦੇ ਪੰਪ ਦੂਰ ਦੂਰ ਤੱਕ ਨਾ ਚੱਸ ਆ ਜਾਂਦੀ। ਹੁਣ ਇਸ ਟਾਈਮ ਰੱਖਣਾ ਧੱਕ 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 ਹੋ ਜਾਏ। ਮਾਂ ਜੀ ਚੰਗੇ ਹੋ ਯਾਰ, ਪੁੱਤਰ ਤੁਹਾਡਾ ਰਾਤ ਦੇ 1 ਵਜੇ ਬਾਹਰੋਂ ਆਣ ਡਿਆ ਤੇ ਤੁਸੀਂ ਘਰੇ ਸੁੱਤੇ ਪਏ ਅੱਖਾਂ ਬੰਦ ਕਰਕੇ ਹੈ ਨੀਂਦਾਂ ਪੂਰੀਆਂ ਕਰੀ ਜਾ ਰਹੇ। ਗੱਲ ਮਾੜੀ ਹੈ ਨਾ। ਮੈਨੂੰ ਇੱਕ ਤਾਂ ਦੱਸ, ਮੈਨੂੰ ਹੋਰ ਫਾਇ ਜਾਣਨਾ ਤੂੰ ਬਾਹਰ ਗਿਆ, ਪਹਿਲਾਂ ਮੈਨੂੰ ਇਹ ਦੱਸ ਜਿਹੜਾ ਕੰਮ ਗਿਆ ਤਾਂ ਹੋਇਆ। ਹਾਂਜੀ ਅਲਹਮਦੁਲਿਲਾ ਕੰਮ ਹੋ ਗਿਆ, ਠੀਕ ਹੈ। ਨਹੀਂ ਜਦੋਂ ਪੁੱਤਰ ਘਰੋਂ ਬਾਹਰ ਜਾਂਦੇ ਨੇ ਨਾ ਤੇ ਮਾਵਾਂ ਪਹਿਲਾ ਵਕਤ ਸੀ, ਮਾਵਾਂ ਬੂਹੇ ਦੇ ਵਿੱਚ ਮੰਜੀਆਂ ਡਾਈਆਂ ਹੁੰਦੀਆਂ ਸੀ ਹੈ, ਦਵਾਵਾਂ ਕਰ ਰਹੇ ਨੇ ਬੂਹੇ 'ਚ ਬਹਿ ਕੇ ਕਿ 10 ਵੱਜ ਗਏ 9 ਵੱਜ ਗਏ ਤੇ ਮੇਰਾ ਪੁੱਤ ਨਹੀਂ ਆਇਆ। ਤੁਸੀਂ ਅੰਦਰ ਬੈਠੇ ਜੀ, ਤੁਹਾਨੂੰ ਬੂਹੇ 'ਚ ਬਹਿਣਾ ਚਾਹੀਦਾ ਸੀ। ਨਹੀਂ ਤੁਸੀਂ ਬੂਹੇ 'ਚ ਬੈਠੇ ਨਾ, ਮੈਨੂੰ ਦਿਲੀ ਖੁਸ਼ੀ ਹੋਣੀ ਸੀਗੀ। ਛੱਡਿਆ ਕਰ ਵੇ ਪੁਰਾਣੀਆਂ ਗੱਲਾਂ ਛੱਡ ਦੁਬਾਰਾ। ਕੁਝ ਖਾਣਾ ਹੈ ਨਾ ਤੇ ਭੁੱਖ ਲੱਗੀ ਹੈ ਤੇ ਖਾ ਲਾ। ਚਨੇ ਭੁੱਖ ਤੇ ਦੁਪਹਿਰ ਦੀ ਲੱਗੀ, ਲੇਕਿਨ ਖਾਣਾ ਕੁਛ ਨਹੀਂ। ਚਨੇ ਉਬਲੇ ਪਏ ਆ, ਤਰਾ ਬਲੰਗੂ ਭੇਜਾ ਪਿਆ ਵਾ, ਅੱਛਾ ਫਰੂਟ ਪਿਆ ਵਾ, ਖੀਰਾ ਪਿਆ, ਹਰ ਚੀਜ਼ ਜਿਹੜੀ ਖਾਣੀ ਆ ਖਾ ਲਾ। ਨਾ ਬੋਸ ਖਾਣਾ ਕੁਛ ਨਹੀਂ ਹੈ, ਠੀਕ ਹੈ। ਡਾਈਟ ਚੱਲ ਰਹੀ ਹੈ, ਭੁੱਖ ਮੈਨੂੰ ਬੜੀ ਲੱਗੀ ਹੈ, ਠੀਕ ਹੈ। ਉੱਥੇ ਪੁਆਇੰਟ ਤੇ ਬੈਠੇ ਸੀ ਆਪਣੇ ਤੇ ਉੱਥੇ ਬੈਠਾ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਨਾ ਮਲਾਈ ਬੋਟੀ ਖਾਵਾਂ ਇੱਥੋਂ ਬਹਿ ਕੇ, ਠੀਕ ਹੈ। ਤੇ ਫਿਰ ਮੈਂ ਕਿਹਾ ਨਹੀਂ, ਫਿਰ ਮੈਂ ਕਿਹਾ ਤਿੱਕਾ ਕਬਾਬ ਕੋਈ ਚੀਜ਼ ਖਾ ਲਾ। ਨਾ 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 ਫਿਰ ਮੈਂ ਕਿਹਾ ਨਹੀਂ ਭਾਈ, ਜਦੋਂ ਡਾਈਟ ਚੱਲਦੀ ਪਈ ਤੇ ਡਾਈਟ ਦੇ ਵਿੱਚ ਪੂਰਾ ਕੰਪਰੋਮਾਈਜ਼ ਕਰਨਾ ਪੈਂਦਾ, ਠੀਕ ਹੈ ਜੀ। ਅਲਹਮਦੁਲਿਲਾ ਖਾ ਲੈਣੀਆਂ ਸੀ ਇਹ ਵੀਕ ਦੇ ਵਿੱਚ ਨਹੀਂ, ਇਹ ਵੀਕ ਦਾ ਚੈਲੰਜ ਮੈਂ ਦਿੱਤਾ ਆਪਣੇ ਆਪ ਨੂੰ ਕਿ ਮੈਂ ਇਹ ਵੀਕ ਇਨਸ਼ਾਅੱਲਾ ਵੈਸੇ ਕੱਢਣਾ। 4 ਦਿਨ ਲੰਘ ਗਏ ਨੇ ਸਿਰਫ, ਔਰ ਬਾਕੀ ਆਪਣੇ ਕੋਲ ਰਹਿ ਗਏ ਨੇ 3 ਦਿਨ। ਤੇ ਅਲਹਮਦੁਲਿਲਾ ਜਿਹੜਾ ਕੰਮ ਤੁਹਾਡਾ ਪਿਆ ਆ ਗਿਆ ਸੀ, ਠੀਕ ਹੈ। ਤੇ ਕੰਮ ਆਪਣਾ ਜਿਹੜਾ ਨਾ ਕਾਫੀ ਹੱਦ ਤੱਕ ਹੋ ਗਿਆ, ਠੀਕ ਹੈ ਨਾ। ਤੇ ਬਸ ਤੁਹਾਡੀ ਸਪੋਰਟ ਚਾਹੀਦੀ ਹੈ, ਤੁਹਾਡਾ ਪਿਆਰ ਚਾਹੀਦਾ ਹੈ, ਤੁਹਾਡੀ ਮੁਹੱਬਤ ਚਾਹੀਦੀ ਹੈ, ਠੀਕ ਹੈ। ਤੇ ਜਿਹੜਾ ਨਾ ਹੁਣ ਤੁਹਾਡਾ ਭਰਾ ਇੱਕ ਛੋਟਾ ਜਿਹਾ ਕੋਈ ਸਟਾਰਟਅਪ ਇਨੀਸ਼ੀਏਟ ਕਰਨ ਲੱਗਾ, ਠੀਕ ਹੈ। ਤੇ ਜਿਹੜਾ ਨਾ ਇਹ ਸਾਰਾ ਕੁਝ ਤੁਹਾਡੇ ਪਿਆਰ ਨਾਲ ਹੈ, ਤੁਹਾਡੀ ਮੁਹੱਬਤ ਨਾਲ ਹੈ, ਤੁਹਾਡੀਆਂ ਦੁਆਵਾਂ ਦੇ ਨਾਲ ਹੈ, ਠੀਕ ਹੈ ਨਾ। ਤੇ ਜਿਸ ਤਰ੍ਹਾਂ ਮੈਂ ਨਹੀਂ ਸਮਝਦਾ ਕਿ ਅਸੀਂ ਇੱਕ ਫੈਮਿਲੀ ਮੈਂਬਰ ਹੈ, ਮੈਂ ਸਮਝਦਾ ਕਿ ਇਸ ਟਾਈਮ ਆਪਾਂ 41,540 ਬੰਦੇ ਆ ਨਾ, ਤੇ 41,540 ਬੰਦੇ ਹੀ ਆਪਣੇ ਫੈਮਿਲੀ ਮੈਂਬਰ ਹੈ, ਠੀਕ ਹੈ। ਹਰ ਉਹ ਬੰਦਾ ਜਿਹਨੇ ਮਿਨੀ ਫੈਮਿਲੀ ਸਬਸਕ੍ਰਾਈਬ ਕੀਤਾ ਆਪਣਾ ਫੈਮਿਲੀ ਮੈਂਬਰ ਹੈ, ਠੀਕ ਹੈ। ਤੇ ਉਹ ਮੈਨੂੰ ਮੇਰੀ ਫੈਮਿਲੀ ਤਰ੍ਹਾਂ ਹੀ ਅਜ਼ੀਜ਼ ਹੈ, ਠੀਕ ਹੈ। ਤੇ ਤੁਸੀਂ ਹੁਣ ਭਰਾ ਨੂੰ ਫੈਮਿਲੀ ਤਰ੍ਹਾਂ ਹੀ ਸਪੋਰਟ ਕਰਨਾ ਹੈ, ਠੀਕ ਹੈ ਨਾ। ਇਨਸ਼ਾਅੱਲਾ ਤੇ ਇਨਸ਼ਾਅੱਲਾ ਤੁਸੀਂ ਮੇਰੇ ਸਰਵਿਸਿਜ਼ ਤੋਂ ਮਾਯੂਸ ਨਹੀਂ ਹੋਗੇ, ਠੀਕ ਹੈ। ਜੋ ਮੈਂ ਚੀਜ਼ ਲੈ ਕੇ ਆ ਰਿਹਾ, ਠੀਕ ਹੈ। ਇਨਸ਼ਾਅੱਲਾ ਜਦੋਂ ਤੁਹਾਡੇ ਸਾਹਮਣੇ ਆਏਗੀ ਨਾ, ਠੀਕ ਹੈ, ਤੇ ਤੁਸੀਂ ਵਾਕਈ ਜਿਹੜਾ ਨਾ ਕਹੋਗੇ ਕਿ ਭਾਈ ਅਖੀਰ ਹੈ ਲੈਵਲ, ਠੀਕ ਹੈ। ਉਹ ਚੀਜ਼ ਨਾ ਅੱਜ ਤੱਕ ਕਿਸੇ ਨੇ ਬਣਾਈ, ਨਾ ਕੋਈ ਬਣਾ ਸਕਦਾ, ਠੀਕ ਹੈ। ਤੇ ਨਾ ਉਸ ਤਰ੍ਹਾਂ ਦੇ ਉਹਦੇ ਰਿਜ਼ਲਟ ਕੋਈ ਬੰਦਾ ਪ੍ਰੋਵਾਈਡ ਕਰ ਸਕਦਾ, ਇਨਸ਼ਾਅੱਲਾ ਤਾਲਾ। ਇਨਸ਼ਾਅੱਲਾ। ਤੇ ਇੱਥੇ ਹੁਣ ਮੈਂ ਥੱਕ ਗਿਆ, ਰਾਤ ਦਾ 1 ਵਜ ਗਿਆ, ਹੁਣ ਮੈਂ ਖਾਣਾ ਪੀਣਾ ਤੇ ਕੁਛ ਨਹੀਂ ਹੈ। ਤੇ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੇ। ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰਨਾ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ। ਦੁਆਵਾਂ 'ਚ ਯਾਦ ਰੱਖਿਆ ਜੇ ਤੇ ਚੈਨਲ ਨੂੰ ਅਗਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਫੁੱਫੀਆਂ ਨਾਨੀਆਂ ਚਾਚੀਆਂ ਦਾਦੀਆਂ ਸਾਰਿਆਂ ਨੂੰ ਕਰ ਦਿਓ ਸ਼ੇਅਰ ਤੇ ਫਿਰ ਕੀ ਕਰ ਦਿਓ, ਸਬਸਕ੍ਰਾਈਬ ਕਰਿਆ ਕਰੋ ਤੇ ਅੱਲਾ ਹਾਫਿਜ਼ ਕਹਿੰਜ ਕਰਨਾ, ਬਾਏ ਬਾਏ ਕਰ ਦਿਓ ਬਸ। ਅੱਲਾ ਹਾਫਿਜ਼। ਦੋ ਜੀ ਬਾਏ ਬਾਏ।